ਅੱਜ ਆਪਾਂ ਹਰ ਨੌਜਵਾਨ ਹਰ ਸਿੱਖ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਆਪਦੀਆਂ ਥਲਟਾਂ ਤੇ ਛਪਾਈ ਫਿਰਦਾ, ਆਪਣੀਆਂ ਗੱਡੀਆਂ ਵਿੱਚ ਲਵਾਈ ਫਿਰਦਾ। ਪਰ ਜਦੋਂ 1994 ਦੇ ਵਿੱਚ ਪਹਿਲੀ ਵਾਰੀ ਸੰਤ ਬਾਬਾ ਜਰਨੈਲ ਸਿੰਘ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ, ਉਦੋਂ ਸਾਨੂੰ 150 ਸਿੰਘ ਨੂੰ ਵੀ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਸੀ, ਕਿਉਂਕਿ ਬਿਆਨ ਤੇ ਬੁੱਝਣ ਦੀ ਸਰਕਾਰ ਸੀ। ਘਰਾਂ 'ਚੋਂ ਫੋਟੋਆਂ ਚੁਕਾ ਦਿੱਤੀਆਂ ਸਾਨੂੰ ਸੰਤਾਂ ਦੀਆਂ। ਅੱਜ ਸਾਡੇ ਸਰਾਣੇ ਥੱਲੇ ਖਾਲਸਤਾਨ ਆਇਆ ਪਿਆ। ਸਿੱਖੋ, ਤੁਸੀਂ ਦ੍ਰਿੜਤਾ ਨਾਲ ਇਸ ਲੜਾਈ ਨੂੰ ਲੜੋ ਕਿ ਇਕੱਤਰਤ ਹੋ ਜਾਓ। ਇਕੱਤਰਤ ਹੋਏ ਤੋਂ ਬਿਨਾਂ ਸਾਨੂੰ ਪ੍ਰਾਪਤ ਕੁਝ ਨਹੀਂ ਹੋਣਾ। ਸਾਰੀਆਂ ਜਥੇਬੰਦੀਆਂ ਇਕਮੁੱਠ ਹੋ ਕੇ ਆਪਦੀ ਕੌਮ ਦੀ ਆਜ਼ਾਦੀ ਦੀ ਲੜਾਈ ਲੜੀਏ। ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆ ਗੁਰੂ ਚਰਨਾਂ ਵਿੱਚ ਹਾਜ਼ਰੀ ਲਾਉਂਦੇ ਗੱਜਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖਾਲਸਾ ਸਿਰਜਣ ਦਿਵਸ ਮਨਾਉਣ ਦੇ ਸੰਬੰਧ ਵਿੱਚ ਇਕੱਤਰਤ ਹੋਏ ਹਾਂ। ਇੱਥੇ ਕੋਈ ਬੋਲਣ ਦਾ ਹੁਣ ਮੈਨੇ ਨਹੀਂ ਰਹਿ ਜਾਂਦਾ, ਜਦੋਂ ਡਾਕਟਰ ਸਾਹਿਬ ਬੋਲ ਜਾਂਦੇ ਹਨ। ਉਸ ਤੋਂ ਉਪਰੰਤ ਭਾਈ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੂੰ ਸੁਣ ਕੇ ਅੱਜ ਖੁਸ਼ੀ ਵੀ ਹੋਈ ਕਿ ਜੇ ਅਸੀਂ ਲੰਮੇ ਸਮੇਂ ਤੋਂ ਲੜਦੇ ਆ ਰਹੇ ਸੀ ਤਾਂ ਅੱਜ ਨੌਜਵਾਨਾਂ ਨੇ ਇਹ ਰਾਹ ਅਪਣਾ ਲਿਆ ਹੈ ਤੇ ਸਟੇਜ ਨੂੰ ਸੰਭਾਲ ਲਿਆ। ਸਾਨੂੰ ਕੋਈ ਫਿਕਰ ਵਾਲੀ ਗੱਲ ਨਹੀਂ ਰਹਿ ਗਈ ਵੀ ਹੁਣ ਅਸੀਂ ਇਹ ਆਜ਼ਾਦੀ ਦੇ ਕੰਢੇ ਪਹੁੰਚ ਗਏ ਹਾਂ, ਕਿਉਂਕਿ ਇਹ ਸੰਘਰਸ਼ ਜਿਹੜਾ ਡਾਕਟਰ ਸਾਹਿਬ ਉਹਨਾਂ ਨੇ ਵਰਲਡ ਦਾ ਤੁਹਾਨੂੰ ਇਤਿਹਾਸ ਦਾ ਦਿੱਤਾ ਸਾਰਾ ਆਪਾਂ ਨੂੰ, ਤੇ ਉੱਥੇ ਬੋਲਣ ਦਾ ਕੋਈ ਮਾਇਨੇ ਨਹੀਂ ਰੱਖਦਾ ਕਿ ਅਸੀਂ ਇੱਥੇ ਆ ਕੇ ਬੋਲੀਏ ਕੁਛ। ਫਿਰ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਾਸ ਨੂੰ ਇੱਥੋਂ ਦੀ ਸੇਵਾ ਮਿਲੀ ਕੈਲੀਫੋਰਨੀਆ ਸਟੇਟ ਦੀ, ਤੇ ਮੈਂ ਇੱਕ ਹਾਜ਼ਰੀ ਲਵਾਉਣ ਦੇ ਤੌਰ ਤੇ ਤੁਹਾਡੇ ਵਿੱਚ ਖੜਾ ਹੋਇਆ ਹਾਂ। ਮੈਂ ਸਰਦਾਰ ਮਾਨ ਸਾਹਿਬ ਵੱਲੋਂ ਵੀ ਤੁਹਾਡੇ ਨਾਲ ਹਾਜ਼ਰੀ ਸਾਂਝੀ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਪਿੱਛੇ ਲੈ ਕੇ ਜਾਊਂਗਾ ਜੋ 1999 ਦੀ ਵਿਸਾਖੀ ਨੂੰ ਵਾਪਰਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਉਸ ਟਾਈਮ 2 ਸਟੇਜਾਂ ਲੱਗੀਆਂ ਸਨ ਅਨੰਦਪੁਰ ਸਾਹਿਬ ਦੀ ਧਰਤੀ ਤੇ। ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹੜਾ ਨਾਂ ਕਹਿੰਦੇ ਨਹੀਂ ਲੈਣਾ ਪਾਓ ਨਾ ਉਧਰ ਜਾਣਾ ਨਹੀਂ। ਦੂਜੀ ਸਟੇਜ ਸੀ ਟੋੜਾ ਸਾਹਿਬ, ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਔਰ ਸਮੁੱਚੀਆਂ ਹੀ ਪੰਥਕ ਜਥੇਬੰਦੀਆਂ ਦੀ। ਉਸ ਸਟੇਜ ਤੇ 1999 ਦੀ ਵਿਸਾਖੀ ਵਾਲੇ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੋ ਅੱਜ ਅਸੀਂ ਖਾਲਿਸਤਾਨ ਦੇ ਨਾਅਰੇ ਲਾਉਂਦੇ ਹਾਂ, ਜੋ ਅਸੀਂ ਅੱਜ ਮੰਗ ਕਰਦੇ ਹਾਂ, 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹਦਾ ਸਜੇ ਹੋਏ ਦੀਵਾਨ ਦੇ ਵਿੱਚ ਖਾਲਿਸਤਾਨ ਦੀ ਗੱਲ ਰੱਖੀ ਸੀ। ਤੇ ਜਦੋਂ ਸਾਰੇ ਹੀ ਬੁਲਾਰੇ ਉੱਥੇ ਸਟੇਜ ਤੇ ਵਿਰਾਜਮਾਨ ਸਨ, ਭਾਈ ਸਾਹਿਬ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਟੇਜ ਸਕੱਤਰ ਸਨ, ਜਿਨ੍ਹਾਂ ਨੂੰ ਉਦੋਂ ਹੀ ਕਹਿ ਦਿੱਤਾ ਸੀ ਇਹ ਮਸਲਾ ਇਕੱਲੇ ਮਾਨ ਸਾਹਿਬ ਦਾ, ਇਹਦਾ ਸਾਡੇ ਨਾਲ ਕੋਈ ਸੰਬੰਧਿਤ ਨਹੀਂ। ਟੋੜਾ ਸਾਹਿਬ ਆਏ, ਟੋੜਾ ਸਾਹਿਬ ਨੇ ਵੀ ਇਹ ਬਿਆਨ ਦਿੱਤਾ ਇਹ ਮਸਲਾ ਇਕੱਲੇ ਖਾਲਸਾ ਦਾ, ਮਾਨ ਸਾਹਿਬ ਦਾ, ਸਾਡਾ ਇਹਦੇ ਨਾਲ ਕੋਈ ਸੰਬੰਧਿਤ ਨਹੀਂ। ਸੋ ਇਹ ਕਿੰਤੂ ਪਰੰਤੂ ਨਹੀਂ ਹੁੰਦਾ। ਇਤਿਹਾਸ ਹੈ ਤੁਹਾਡਾ, ਇਤਿਹਾਸ ਸੰਗਤ ਨੂੰ ਦੱਸਣਾ ਜਾਣੂ ਕਰਾਉਣਾ ਜ਼ਰੂਰੀ ਹੁੰਦਾ ਹੈ। ਸੋ ਮੈਂ ਬੇਨਤੀ ਕਰੂੰਗਾ 1999 ਵਾਲੀ ਵਿਸਾਖੀ ਵਾਲੇ ਦਿਨ ਇੱਕ ਕਾਂਡ ਵਾਪਰਿਆ, ਤੇ ਉਹ ਥੋੜੇ ਦਿਨਾਂ ਬਾਅਦ ਜਥੇਬੰਦੀ ਦੀ ਮੀਟਿੰਗ ਅੰਮ੍ਰਿਤਸਰ ਸਾਹਿਬ ਹੋਈ, ਤੇ ਮਾਨ ਸਾਹਿਬ ਨੂੰ ਸਾਰੇ ਜਥੇਦਾਰਾਂ ਨੇ ਬੇਨਤੀ ਕੀਤੀ ਵੀ ਜਦ ਕੌਮ ਨਹੀਂ ਚਾਹੁੰਦੀ, ਕੌਮ ਦੇ ਲੀਡਰ ਨਹੀਂ ਚਾਹੁੰਦੇ ਖਾਲਿਸਤਾਨ, ਤੁਸੀਂ ਕੋ ਹਰ ਸਟੇਜ ਤੇ ਮੰਗ ਰੱਖ ਦਿੰਦੇ ਹਾਂ। ਤੇ ਸਰਦਾਰ ਮਾਨ ਸਾਹਿਬ ਦਾ ਇੱਕੋ ਜਵਾਬ ਸੀ ਸਾਨੂੰ ਕਿ ਅਸੀਂ 300 ਸਾਲਾ ਅੱਜ ਮਨਾ ਲਿਆ, 400 ਸਾਲੇ ਨੂੰ ਸਾਡੇ ਵਿੱਚੋਂ ਕਿਸੇ ਨੇ ਨਹੀਂ ਹੋਣਾ। ਕੋਈ ਕੌਮ ਦਾ ਨੁਮਾਇੰਦਾ ਹੋਊਗਾ, ਕੋਈ ਇਹੋ ਜਿਹਾ ਨੌਜਵਾਨ ਆਊਗਾ ਜਿਹੜਾ ਦੱਸੂਗਾ ਕਿ 300 ਸਾਲੇ ਤੇ ਕਿਸੇ ਨੇ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਸੀ। ਇਹ ਸੁਲਝੇ ਹੋਏ ਲੀਡਰਾਂ ਦੀ ਗੱਲ ਹੁੰਦੀ ਆ, ਜਿਨ੍ਹਾਂ ਨੂੰ ਕੌਮ ਦੇ ਨਾਲ ਪਿਆਰ ਹੁੰਦਾ, ਉਹੋ ਹੀ ਇਹ ਮਾਤਾਂ ਰੱਖ ਸਕਦੇ ਹਨ, ਉਹੋ ਹੀ ਕੌਮ ਦਾ ਰਾਹ ਅੱਗੇ ਤੋਰ ਸਕਦੇ ਹਨ। ਅੱਜ ਆਪਾਂ ਹਰ ਨੌਜਵਾਨ ਹਰ ਸਿੱਖ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਆਪਦੀਆਂ ਥਲਟਾਂ ਤੇ ਛਪਾਈ ਫਿਰਦਾ, ਆਪਣੀਆਂ ਗੱਡੀਆਂ ਵਿੱਚ ਲਵਾਈ ਫਿਰਦਾ। ਪਰ ਜਦੋਂ 1994 ਦੇ ਵਿੱਚ ਪਹਿਲੀ ਵਾਰੀ ਸੰਤ ਬਾਬਾ ਜਰਨੈਲ ਸਿੰਘ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ, ਉਦੋਂ ਸਾਨੂੰ 150 ਸਿੰਘ ਨੂੰ ਵੀ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ ਸੀ, ਕਿਉਂਕਿ ਬਿਆਨ ਤੇ ਬੁੱਝਣ ਦੀ ਸਰਕਾਰ ਸੀ। ਘਰਾਂ 'ਚੋਂ ਫੋਟੋਆਂ ਚੁਕਾ ਦਿੱਤੀਆਂ ਸਾਨੂੰ ਸੰਤਾਂ ਦੀਆਂ। ਇਹ ਦੇਣ ਆ ਸਰਦਾਰ ਸਿਮਰਨ ਸਿੰਘ ਮਾਨ ਦੀ, ਜਿਨ੍ਹਾਂ ਨੇ 40 ਸਾਲ ਸੰਘਰਸ਼ ਲੜਿਆ। ਅੱਜ ਸਾਡੇ ਸਰਾਣੇ ਥੱਲੇ ਖਾਲਸਤਾਨ ਆਇਆ ਪਿਆ। ਸਿੱਖੋ, ਤੁਸੀਂ ਦ੍ਰਿੜਤਾ ਨਾਲ ਇਸ ਲੜਾਈ ਨੂੰ ਲੜੋ। ਬਹੁਤੀ ਦੂਰ ਦੀ ਮੰਜ਼ਿਲ ਨਹੀਂ ਰਹਿ ਗਈ, ਮੰਜ਼ਿਲ ਬਹੁਤ ਨਜ਼ਦੀਕ ਆ। ਮੈਂ ਬੇਨਤੀ ਕਰੂੰਗਾ ਸਮੁੱਚੀਆਂ ਸੰਗਤਾਂ ਨੂੰ, ਸਮੁੱਚੀਆਂ ਲੀਡਰਸ਼ਿਪ ਨੂੰ ਕਿ ਇਕੱਤਰਤ ਹੋ ਜਾਓ। ਇਕੱਤਰਤ ਹੋਏ ਤੋਂ ਬਿਨਾਂ ਸਾਨੂੰ ਪ੍ਰਾਪਤ ਕੁਝ ਨਹੀਂ ਹੋਣਾ। ਸਾਰੀਆਂ ਜਥੇਬੰਦੀਆਂ ਇਕਮੁੱਠ ਹੋ ਕੇ ਆਪਦੀ ਕੌਮ ਦੀ ਆਜ਼ਾਦੀ ਦੀ ਲੜਾਈ ਲੜੀਏ। ਸੋ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ
ਵਿਸਾਖੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਪੇਸ਼ ਕਰਦਾ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।